खैर राजधानी ਦੇ ਵਿੱਚ 7 ਦਿਨਾਂ ਦੀ ਤਾਲਾਬੰਦੀ ਹੋਈ ਆ। ਮੇਰੇ ਖਿਆਲ ਦੇ ਨਾਲ ਰਾਜਸਥਾਨ ਦੇ ਵਿੱਚ ਵੀ ਹੋ ਗਈ 2 ਹਫ਼ਤਿਆਂ ਦੀ। ਔਰ ਇਸ ਤੋਂ ਬਾਅਦ ਦੇਰ ਸ਼ਾਮ ਇਹ ਖਬਰ ਹੁਣ ਮਿਲ ਗਈ ਆ ਕਿ ਪੰਜਾਬ ਦੇ ਵਿੱਚ ਨਾ ਸਿਰਫ ਰਾਤ ਦਾ ਕਰਫਿਊ ਵਧਾਇਆ ਇਹਨਾਂ ਨੇ, ਮਤਲਬ ਕਿ ਰਾਤ ਦਾ ਜੀ ਕਰਫਿਊ ਕੀ ਪਾ ਗਿਆ ਕਿ ਹੁਣ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੀਕ। ਪਰ ਨਾਲ ਹੀ ਇਹਨਾਂ ਨੇ ਬਾਰ, ਸਿਨੇਮੇ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਇਤਿਆਦਿਕ ਸਭ ਕੁਛ ਜਿਹੜਾ ਉਹ ਬੰਦ ਕਰ ਦਿੱਤਾ 20 ਤੋਂ 30 ਅਪ੍ਰੈਲ ਤੱਕ। ਵਿਆਹ ਸ਼ਾਦੀਆਂ ਦੇ ਜਿਹੜੇ ਸਮਾਗਮ ਜਾਂ ਅੰਤਮ ਸੰਸਕਾਰ ਜਿਹੜਾ ਉਸ ਮੌਕੇ ਤੇ ਜੋ ਇਕੱਠ ਸੀ 100 ਵਾਲਾ ਇਕੱਠ ਸੀ, ਉਹ ਹੁਣ ਇਹਨਾਂ ਨੇ 20 ਤੋਂ ਵੱਧ ਦੇ ਇਕੱਠ ਤੇ ਪਾਬੰਦੀ ਲਾ ਦਿੱਤੀ ਹੈ। ਐਤਵਾਰ ਨੂੰ ਵੀ ਬਾਜ਼ਾਰੀ ਬੰਦ ਕਰ ਦਿੱਤੀ ਗਈ ਹੈ। ਐਤਵਾਰ ਨੂੰ ਰਿਜ਼ੋਰਟ ਵਗੈਰਾ ਜਿਹੜੇ ਹੁੰਦੇ ਆ, ਰੈਸਟੋਰੈਂਟ, ਉਹ ਸਾਰੇ ਬੰਦ। ਬਾਕੀ ਦਿਨ ਸਿਰਫ ਹੋਮ ਡਿਲੀਵਰੀ ਅਤੇ ਟੇਕ ਅਵੇ ਦੀ ਇਜਾਜ਼ਤ ਹੋਏਗੀ। ਹਵਾਈ ਸਫ਼ਰ ਰਾਹੀਂ ਜਿਹੜੇ ਆਉਣਗੇ, ਤੇ ਤੁਹਾਡੇ ਲਈ ਖਬਰ ਆ ਕਿ ਹਵਾਈ ਸਫ਼ਰ ਜੀ ਰਾਹੀਂ ਜਿਹੜੇ ਪੰਜਾਬ ਆਉਣਗੇ ਉਹਨਾਂ ਵਾਸਤੇ ਸਖਤ ਨਿਯਮ ਹੋਣਗੇ। ਕੀ ਨਿਯਮ ਹੋਣਗੇ ਉਹਦਾ ਤਫਸੀਲ ਪੂਰਵਕ ਸਵੇਰੇ ਪਤਾ ਲੱਗੇਗਾ। ਵੱਡੇ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਆਉਣ ਵਾਲੇ ਲੋਕਾਂ ਨੂੰ 5 ਦਿਨ ਹੋਮ ਕੁਆਰੰਟੀਨ ਰਹਿਣਾ ਪਏਗਾ। ਹੁਣ ਆ ਜਿਹੜੇ ਕਿਸਾਨ ਰੈਲੀਆਂ ਕਰ ਰਹੇ ਆ, ਇਹਨਾਂ ਨੂੰ ਕਿੱਥੇ ਕੁਆਰੰਟੀਨ ਕਰਨਗੇ? ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਹੈ। ਬੱਸਾਂ, ਟੈਕਸੀਆਂ ਤੇ ਹੋਰ ਵਾਹਨਾਂ 'ਚ 50% ਸਵਾਰੀਆਂ ਹੀ ਬੈਠ ਸਕਦੀਆਂ। ਮਤਲਬ ਕਿ 30 ਸੀਟਡ ਕੋਈ ਬੱਸ ਹੈ ਤਾਂ ਉਹਦੇ ਵਿੱਚ 15 ਹੀ ਬੈਠਣਗੀਆਂ। ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨਾਂ ਉੱਪਰ ਹੋਣਗੇ ਰੈਪਿਡ ਟੈਸਟ ਤੇ ਯੋਗ ਲੋਕਾਂ ਦੇ ਲਗਾਏ ਜਾਣਗੇ ਕੋਰੋਨਾ ਵੈਕਸੀਨ ਦੇ ਟੀਕੇ। ਯੋਗ ਲੋਕਾਂ ਤੋਂ ਭਾਵ ਅੱਜ ਇਹਨਾਂ ਨੇ ਕਰ ਦਿੱਤਾ ਕਿ 18 ਸਾਲ ਤੋਂ ਉੱਤੇ ਜੋ ਵੀ ਹੈ ਉਹ ਯੋਗ ਆ। ਪਰ ਇਹ ਜ਼ਬਰਦਸਤੀ ਥੋੜੀ ਨਾ ਤੁਸੀਂ ਉੱਥੇ ਬਹਿ ਕੇ ਜਿਹੜਾ ਵੀ ਕੋਈ ਮਿਲੇਗਾ ਕਿ ਉਹਦੇ ਡੋਲੇ 'ਚ ਟੀਕਾ ਠੋਕ ਦਿਓਗੇ। ਸਵੈ ਇੱਛਤ ਆ, ਜੇ ਕਿਸੇ ਨੇ ਵੈਕਸੀਨ ਲੈਣੀ ਹੈ ਤਾਂ ਠੀਕ ਆ। ਇੱਧਰ ਪਟਵਾਰੀ, MBBS, BDS, BAMS ਤੇ ਨਰਸਿੰਗ ਦੀ ਜਿਹੜੀ ਆਨਲਾਈਨ ਪ੍ਰੀਖਿਆ ਸੀ ਉਹ ਸਾਰੀ ਮੁਲਤਵੀ ਕਰ ਦਿੱਤੀ ਗਈ ਆ। ਵੱਡੀਆਂ ਗੱਲਾਂ ਨੇ ਜੇ ਆਪਾਂ ਹੋਰ ਦੇਖੀਏ, ਕਿਉਂਕਿ ਹੁਣ ਖਬਰਾਂ ਦੇਣੀਆਂ ਪੈਣੀਆਂ। ਵੈਸੇ ਕਰੋਨਾ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਡਰ ਬਹੁਤ ਜ਼ਿਆਦਾ ਆ, ਤੇ ਦੇਣੀਆਂ ਪੈਣਗੀਆਂ ਖਬਰਾਂ। ਜਿੱਦਾਂ ਮਨਮੋਹਨ ਸਿੰਘ ਜੀ ਹੈ ਜਿਹੜੇ ਐਕਸ ਪ੍ਰਾਈਮ ਮਿਨਿਸਟਰ, ਉਹ ਏਮਸ ਦੇ ਵਿੱਚ ਦਾਖਲ ਹੋਏ ਆ, ਦੱਸਦੇ ਆ ਕਿ ਉਹ ਵੀ ਪੋਜ਼ੀਟਿਵ ਆਏ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਆ ਕਿ ਟੀਕਿਆਂ ਦੀ ਤੁਰੰਤ ਸਪਲਾਈ ਭੇਜੋ। ਵੈਸੇ ਉਹ ਤੁਸੀਂ ਦੇਖਿਆ ਹੀ ਹੋਣਾ, ਇੱਥੇ ਰੈਮਡੀਸਿਵਿਰ ਦੇ ਨਾਂ ਨਾਲ ਇੱਕ ਬਹੁਤ ਵੱਡਾ ਵਿਵਾਦ ਜੁੜਿਆ ਹੋਇਆ। ਸਰਕਾਰਾਂ ਮਾਰੋ ਮਾਰ ਕਰ ਰਹੀਆਂ, ਜ਼ੋਰ ਲੱਗਾ ਪਿਆ ਪੂਰਾ। ਮਹਾਰਾਸ਼ਟਰ ਦੇ ਵਿੱਚ ਤਾਂ ਪੂਰੀ ਰਾਜਨੀਤੀ ਹੋ ਰਹੀ ਹੈ। ਇੱਧਰ ਪੰਜਾਬ ਨੇ ਪ੍ਰਾਈਵੇਟ ਲੈਬਾਂ ਵੱਲੋਂ RT-PCR ਅਤੇ ਰੈਪਿਡ ਐਂਟੀਜਨ ਟੈਸਟਿੰਗ ਜਿਹੜੀ ਹੈ ਉਹ ਤੈਅ ਕਰ ਦਿੱਤੀ ਹੈ ਕਿ ਕਿੰਨੇ ਕਿੰਨੇ ਦੀ ਹੋਏਗੀ। ਇਹ ਮਤਲਬ ਕਿ ਕਰਮਵਾਰ 450 ਅਤੇ 300 ਰੁਪਏ ਦੇ ਵਿੱਚ ਹੋਏਗੀ। ਮੋਹਾਲੀ ਦੇ ਵਿੱਚ ਬੁੱਧਵਾਰ ਨੂੰ ਵੀ ਪੂਰੀ ਤਰ੍ਹਾਂ ਤਾਲਾਬੰਦੀ ਹੋਏਗੀ। ਐਤਵਾਰ ਨੂੰ ਦੁਕਾਨਾਂ ਬੰਦ। ਇਹਦੇ ਤੇ ਜਿਹੜੇ ਦੁਕਾਨਦਾਰ ਆ ਉਹ ਬਹੁਤ ਜ਼ਿਆਦਾ ਭੜਕੇ ਆ। ਉਹ ਕਹਿੰਦੇ ਕਿ ਕਮਾਲ ਦੀ ਗੱਲ ਹੈ, ਜੇ ਹਫ਼ਤੇ 'ਚ ਇੱਕ ਅੱਧ ਦਿਨ ਕੋਈ ਕੰਮ ਨਿਕਲਣਾ ਹੈ ਤੇ ਉਹਦਾ ਹੁਣ ਗੱਲ ਤੁਸੀਂ ਕੁੱਟਦੇ ਹੋ। ਦੇਖੋ ਇਹੀ ਇੱਕ ਵੱਡੀ ਸਮੱਸਿਆ। ਲੋਕ ਜਿਹੜੇ ਆ, ਮੈਂ ਦੇਖ ਰਿਹਾ ਸੀਗਾ, ਹੁਣ ਗੰਦੀਆਂ ਗਾਲਾਂ ਕੱਢ ਰਹੇ ਥੱਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਾਂ ਉਹਨਾਂ ਦੇ ਫੈਸਲੇ ਨੂੰ ਕਹਿ ਲਓ ਕਿ ਭਾਈ ਇਹ ਤੁਸੀਂ ਕਿੱਧਰ ਲੈ ਕੇ ਚੱਲੇ ਹੋ ਸਾਨੂੰ, ਕਿ ਕੀ ਕਰਨਾ ਕੀ ਆ, ਅਸੀਂ ਸਾਨੂੰ ਦੱਸ ਵੀ ਦਿਓ, ਤਾੜ ਕੇ ਸਾਡਾ ਕਰੋਗੇ ਕੀ, ਜਿਵੇਂ ਜਿਵੇਂ ਤੁਸੀਂ ਸਖਤੀ ਵਧਾ ਰਹੇ ਹੋ। ਸੋ ਇਹ ਬੜੇ ਵੱਡੇ ਸਵਾਲ ਨੇ ਜੀ, ਇਹਨਾਂ ਦਾ ਕੋਈ ਜਵਾਬ ਨਹੀਂ ਹੈਗਾ। ਕਰੋਨਾ ਆਪਣੀ ਥਾਂ ਤੇ ਹੈਗਾ, ਉਹ ਮੰਨ ਲਿਆ, ਪਰ ਇਹਨਾਂ ਸਵਾਲਾਂ ਦਾ ਕਿਸੇ ਕੋਲ ਜਵਾਬ ਨਹੀਂ ਹੈਗਾ ਕਿ ਛੋਟੇ ਮੋਟੇ ਕਾਰੋਬਾਰ ਕਰਨ ਵਾਲੇ ਫਿਰ ਤੁਸੀਂ ਉੱਥੇ ਹੀ ਖੜਾ ਰਹੇ ਹੋ। ਮਜ਼ਦੂਰ ਜਿਹੜੇ ਆ ਉਹ ਫਿਰ ਆਪਣੇ ਘਰਾਂ ਨੂੰ ਜਾ ਰਹੇ ਨੇ, ਭੱਜ ਰਹੇ ਨੇ। ਕਹਿ ਲਓ ਕਿ ਪੂਰੀ ਅਫਰਾ ਦਫਰੀ ਮੱਛੀ ਹੋ ਰਹੀ ਆ ਉਹਦੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਖਾ ਰਹੀਆਂ। ਛੋਟਾ ਕਾਰੋਬਾਰੀ ਅੱਡ ਦੁਖੀ ਆ ਕਿ ਮਸਾਂ ਹੀ ਚਲੋ ਆਪਦੇ ਪੱਬਾਂ ਤੇ ਖਲੋਤੇ ਸਾ, ਦੁਬਾਰਾ ਇਹਨਾਂ ਨੇ ਫੇਰ ਆ ਕੇ ਠਿੱਬੀ ਮਾਰ ਦਿੱਤੀ ਹੈ। ਕੀ ਕਰੀਏ? ਜਿਹੜਾ ਆਮ ਬੰਦਾ ਉਹਨੂੰ ਕੋਈ ਸਮਝ ਨਹੀਂ ਆ ਰਹੀ। ਜਿੱਦਾਂ ਹੁਣ ਆਮ ਬੰਦਾ ਛੱਡੋ, ਸਿਨੇਮੇ ਸਿਨੇਮੇ ਫੇਰ ਬੰਦ ਕਰ ਦਿੱਤੇ ਆ। ਜਿਨ੍ਹਾਂ ਨੇ ਕਰੋੜਾਂ ਰੁਪਈਏ ਇਨਵੈਸਟਮੈਂਟ ਕੀਤੇ ਆ, ਜਿਨ੍ਹਾਂ ਦੀ ਇਨਵੈਸਟਮੈਂਟ ਜਿਹੜੀ ਲੱਗੀ ਹੋਈ ਆ ਫਿਲਮਾਂ ਦੇ ਵਿੱਚ, ਉਹ ਕਦੋਂ ਪੂਰੀ ਹੋਊਗੀ? ਬਹੁਤ ਕੁਛ ਹੈ ਜੀ। ਅਮੀਰ ਤੋਂ ਅਮੀਰ, ਗਰੀਬ ਤੋਂ ਗਰੀਬ ਸਾਰੇ ਹੀ ਰੋਂਦੇ ਆ। ਸਰਕਾਰ ਇੱਕੋ ਇੱਕ ਜਦੋਂ ਵੀ ਵੱਧਦਾ, ਹੁਣ ਕਿਵੇਂ ਵੱਧਦਾ ਪਤਾ ਨਹੀਂ, ਉਹ ਇੱਕੋ ਇੱਕ ਹੱਲ ਸਮਝਦੀ ਹੈ ਕਿ ਲੋਕਾਂ ਨੂੰ ਤਾੜ ਦਿਓ। ਬਸ ਲੋਕ ਹੀ ਜ਼ਿੰਮੇਵਾਰ ਆ, ਲੋਕਾਂ ਨੂੰ ਸਜ਼ਾ ਦੇ ਦਿਓ। ਤੇ ਉੱਥੇ ਹਸਪਤਾਲਾਂ ਦੇ ਵਿੱਚ ਹੁਣੇ ਮੈਂ ਵੀਡੀਓ ਵੇਖ ਕੇ ਹਟਿਆ, ਲੁਧਿਆਣੇ ਦੇ ਇੱਕ ਹਸਪਤਾਲ ਦੀ, ਬਜ਼ੁਰਗ ਆਦਮੀ, ਪੜ੍ਹਿਆ ਲਿਖਿਆ ਆਦਮੀ, ਮੇਰੇ ਖਿਆਲ ਦੇ ਨਾਲ ਡਾਕਟਰ ਆ, ਰੋਣ ਡਿਆ। ਉਹ ਕਹਿੰਦਾ ਕਿ ਛਾਪੇ ਮਾਰੋ, ਇੱਥੇ ਆ ਕੇ ਹਸਪਤਾਲਾਂ 'ਚ ਵੇਖੋ, ਇਹ ਮਾਰ ਰਹੇ ਨੇ ਲੋਕਾਂ ਨੂੰ, ਆ ਕੇ ਵੇਖੋ। ਉੱਧਰ ਕੋਈ ਹੀਲਾ ਨਹੀਂ ਕਰਦਾ ਪਿਆ, ਕੋਈ ਵਸੀਲਾ ਨਹੀਂ ਕਰਦਾ ਪਿਆ। ਇਸ ਤੋਂ ਇਲਾਵਾ ਜੇ ਤੁਸੀਂ ਇੰਡੀਆ ਦੇ ਵਿੱਚ ਵੇਖੋਗੇ, ਕਿਤੇ ਆਕਸੀਜਨ ਖੋਣੋਂ ਲੋਕ ਮਰਨ ਡਏ ਆ, ਕਿਤੇ ਬਿਮਾਰੀਆਂ ਦੂਜੀਆਂ ਨਾਲ ਮਰਨ ਡਏ ਆ। ਪੰਜਾਬ ਦਾ ਜੇ ਤੁਸੀਂ ਡਾਟਾ ਵੇਖੋਗੇ ਹੈਰਾਨ ਹੋ ਜਾਓਗੇ। ਮੈਂ ਤੁਹਾਨੂੰ ਇੱਕ ਡਾਟਾ ਦੱਸਾਂ, ਬਹੁਤ
ਇੱਕ ਤਰ੍ਹਾਂ ਨਾਲ ਕਹਿ ਲਓ ਜੀ ਮਹੱਤਵਪੂਰਨ ਡਾਟਾ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਨੇ 54.9%, मतलब ਆਲਮੋਸਟ 55% ਮਰੀਜ਼ ਜਿਹੜੇ ਆ ਹਾਈਪਰਟੈਂਸ਼ਨ ਦੇ ਮਰੀਜ਼ ਸੀਗੇ ਜਿਨ੍ਹਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ 51% ਨੂੰ ਸ਼ੂਗਰ ਸੀਗਾ। मतलब कि ज़्यादातर मरण वाले, ये मैं अंकड़ा दस रहा तुहानूं जिन्नियां दी मौतां होईयां ने अज तो 4 दिन पहला तक दियां। सो ये चीज़ां जिहड़ियां हैरान करदियां कि तुसीं भाई सब कुछ एक झटके च करन जा रहे हो, क्योंकि करना तो इन्हां ने इसे तरह ही आ, हौली 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 वधाई जाएंगे सख्ती, मतलब कि लोग ही भुगतन। करोना कित्थों आया कित्थों नहीं आया साडी जाने भला, बस सिर्फ ते सिर्फ के लोग ही जिम्मेवार है। हुण लोग ही जिम्मेवार है कि लोग ही भुगतन, तो लोग भाई हुण भुगतणगे औखे सौखे, पता नहीं की बनेगा। हाल दी कड़ी फिक्रमंदी है, स्कूल अपनी थां बंद हो गए, बाकी कारोबार अपनी थां ते बंद हो गए। जे कह लो बाजार बिल्कुल ही बंद हो जाते, छोटे मोटे दुकानदार फिर वापस उत्थे ही सड़क ते खड़ जाएंगे। सड़क तो बेशक घरे भेज देंगे पर उदा आर्थिक तौर पर सड़क ते ही खड़ जाएंगे। सरकार ने कुछ नहीं करना, वध तो वध अनाज भेज दूगी, ਉਹਦੇ ਵਿੱਚ भी चौलों के दाणियां तो वध कई बार सुंडियां निकल आउंदियां ने। जी जी बिल्कुल बिल्कुल, ये काफ़ी ਜਿਹੜੇ ਹਾਲ ਬਦਹਾਲ ਵਾਲੀ ਕੰਮ ਜਿਹੜੇ ਉਹ ਇਸ ਟਾਈਮ ਬਣੇ ਪਏ ਆ। ਅਤੇ ਮਿੰਟੂ ਜੀ ਅਗਲੀ ਗੱਲ ਕਰਦੇ ਜਾਈਏ, IG ਕੁੰਵਰ ਵਿਜੇ ਪ੍ਰਤਾਪ ਨੇ ਸੁਖਬੀਰ ਬਾਦਲ 'ਤੇ ਖੜੇ ਕੀਤੇ ਵੱਡੇ ਸਵਾਲ, ਮਾਣਹਾਨੀ ਦਾ ਕੇਸ ਕਰਾਂਗਾ, ਸੁਖਬੀਰ ਬਾਦਲ ਦਾ ਜਵਾਬ। हाँ जी देखो, ये ना दो सवाल खड़े किए गए ने। दो सवाल की आ, आप संखेप दे विच ही इन्हां चीज़ां नूं पछाण लैंदे हां थोड़ा जिहा। जी एक ते कुंवर विजय प्रताप सिंह ने चिट्ठी लिख के, मतलब कि दिनकर गुप्ता नूं चिट्ठी लिखी है, ये पहलां दी चिट्ठी लिखी हुई है। तां ਉਹਦੇ ਵਿੱਚ ਦੋਸ਼ ਇਹ ਲਾਇਆ ਵਾ ਕਿ ਮੈਨੂੰ ਅਕਾਲੀ ਨੇਤਾਵਾਂ ਨੇ ਧਮਕੀਆਂ ਦਿੱਤੀਆਂ ਨੇ। ਦੂਜੀ ਗੱਲ ਇਹਨਾਂ ਨੇ ਕਹੀ ਆ ਕਿ ਜਿਹੜਾ ਮੁੱਖ ਗਵਾਹ ਲਾ ਲਓ ਜਾਂ ਪੀੜਤ ਲਾ ਲਓ ਅਜੀਤ ਸਿੰਘ, ਜਿਹਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ 307 ਦਾ ਤੇ ਗਾਂ ਦੀ ਗਾਂ ਗੱਲ ਤੁਰੀ ਆ ਕਿ ਉਹਨੂੰ ਨੌਕਰੀ ਦਾ ਲਾਲਚ ਦਿੱਤਾ ਗਿਆ, मतलब कि ਉਹਨੂੰ ਪ੍ਰਭਾਵਿਤ ਕਰਨ ਦਾ ਕਿਤੇ ਨਾ ਕਿਤੇ ਯਤਨ ਕੀਤਾ ਗਿਆ। SGPC 'ਚ ਉਹਨੂੰ ਨੌਕਰੀ ਦੀ ਪੇਸ਼ਕਸ਼ ਹੋਈ ਆ ਤੇ SGPC ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਕੌਣ ਡਰਾਈਵ ਕਰਦਾ ਹੈ। ਸੋ ਇਹਦੇ ਤੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰਤੀਕਰਮ ਦਿੱਤਾ। ਉਹ ਕਹਿੰਦੇ ਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦੇਣ ਦਾ ਜੋ ਵਾਅਦਾ ਇਹ ਕਹਿੰਦੇ ਆ ਕਿ ਉਹਨਾਂ ਨੇ ਕੀਤਾ ਗਿਆ, ਉਹ ਕਹਿੰਦੇ ਕਿ ਇਸ ਬਾਬਤ ਉਹ ਮਾਣਹਾਨੀ ਦਾ ਮੁਕੱਦਮਾ ਪਾਉਣਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ। ਉਹ ਕਹਿੰਦੇ ਕਿ ਇਹਨਾਂ ਨੂੰ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜਿਆ ਹੋਇਆ। ਦਰਅਸਲ ਗੱਲ ਕੀ ਹੈ ਕਿ ਜਿਹੜੇ ਉਹ ਅਜੀਤ ਸਿੰਘ ਨੇ, ਮੇਰੀ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਟੈਲੀਫੋਨ ਤੇ ਲੰਮੀ ਚੌੜੀ। ਅਜੀਤ ਸਿੰਘ ਹੋਰੀ ਇਸ ਗੱਲ ਤੋਂ ਇਨਕਾਰ ਕਰਦੇ ਆ। ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਵਰਗਿਆਂ ਨੇ ਜਾਂ ਕਹਿ ਲਓ ਕਿ SGPC ਨੇ ਕੋਈ ਪੇਸ਼ਕਸ਼ ਨਹੀਂ ਕੀਤੀ। ਅਸਲ ਦੇ ਵਿੱਚ ਉਹ ਕਹਿੰਦੇ ਆ ਕਿ ਗੱਲ ਇਹ ਹੋਈ ਸੀਗੀ ਕਿ ਮੈਂ ਖੁਦ ਹੀ ਆਰਥਿਕ ਤੌਰ ਤੇ ਝੰਬਿਆ ਬੰਦਾ SGPC ਕੋਲ ਗਿਆ ਸੀਗਾ। ਮਤਲਬ ਕਿ ਮੰਨ ਰਹੇ ਨੇ ਕਿ SGPC ਕੋਲ ਮੈਂ ਗਿਆ ਸੀਗਾ। SGPC ਦੇ ਵਿੱਚ ਉੱਥੇ ਮੈਨੂੰ ਉਹਨਾਂ ਨੇ ਕਿਹਾ ਕਿ ਭਾਈ ਤੂੰ ਰਿਜ਼ਿਊਮ ਵਗੈਰਾ ਜਿਹੜਾ ਹੁੰਦਾ ਉਹ ਆਪਣਾ ਭੇਜਾ, ਉਸ ਤੋਂ ਬਾਅਦ ਫਿਰ ਜੇ ਕੋਈ ਬਣਦੀ ਸਰਦੀ ਨੌਕਰੀ ਹੋਈ ਤਾਂ ਉਹ ਤੁਹਾਨੂੰ ਦੇ ਦਿੱਤੀ ਜਾਊਗੀ। ਉਸ ਤੋਂ ਬਾਅਦ ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਮੈਨੂੰ ਫੋਨ ਆਇਆ, ਉਹਨਾਂ ਨੇ ਕਿਹਾ ਕਿ ਤੁਹਾਡਾ ਇਸ ਤਰ੍ਹਾਂ ਉੱਥੇ ਜਾਣਾ ਜਿਹੜਾ ਉਹ ਸਿਕਿਉਰਿਟੀ ਦੇ ਪੱਖ ਤੋਂ ਠੀਕ ਨਹੀਂ ਹੈ ਤੇ ਮੈਂ ਉਸ ਤੋਂ ਬਾਅਦ ਨਹੀਂ ਗਿਆ ਤੇ ਨਾ ਹੀ ਉਹਨਾਂ ਨੇ ਮੈਨੂੰ ਸੱਦਿਆ। ਉਹਨਾਂ ਦਾ ਕਹਿਣ ਦਾ ਮਤਲਬ ਇਹੋ ਆ ਕਿ ਸੁਖਬੀਰ ਸਿੰਘ ਬਾਦਲ ਜਾਂ SGPC ਨੇ ਕੋਈ ਪੇਸ਼ਕਸ਼ ਨਹੀਂ ਕੀਤੀ, ਨਾ ਹੀ ਮੈਨੂੰ ਕਿਸੇ ਨੇ ਕੋਈ ਮਤਲਬ ਕਿ ਪ੍ਰਭਾਵਿਤ ਕਰਨ ਦਾ ਯਤਨ ਕੀਤਾ। ਹੁਣ ਦੇਖੋ ਇਹਦੇ ਵਿੱਚ ਹੁਣ ਪਤਾ ਨਹੀਂ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ, ਪਰ ਜਿਨ੍ਹਾਂ ਚੋਂ ਵੀ ਜੇ ਆਪਾਂ ਦੇਖੀਏ ਜਿਹੜੇ ਬੰਦੇ ਆ ਜਿਨ੍ਹਾਂ ਚੋਂ ਕੋਈ ਇੱਕ ਵੀ ਝੂਠ ਬੋਲ ਰਿਹਾ ਤਾਂ ਉਹ ਖਤਰਨਾਕ ਝੂਠ ਆ, ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਦੋ ਬੰਦੇ ਦੋ ਮੁੱਖ ਧੁਰੇ ਆ ਇਸ ਮਾਮਲੇ ਦੇ, ਤੇ ਜੇ ਉਹ ਇੱਕ ਵੀ ਬੰਦਾ ਝੂਠ ਬੋਲ ਰਿਹਾ ਤਾਂ ਇਹ ਗੱਲ ਤੁਸੀਂ ਦੇਖ ਲਓ ਕਿ ਕਿੱਥੇ ਜਾਂਦੀ ਹੈ, ਚਾਹੇ ਉਹ ਗਵਾਹ ਹੋਵੇ ਚਾਹੇ ਖੁਦ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਵੇ। ਪਰ ਇਹਦੇ 'ਚ ਵੀ ਮੈਂ ਕਹੂੰਗਾ ਕਿ ਅਕਾਲੀ ਜਿਹੜੇ ਆ ਉਹ ਫੇਰ ਕਹਿ ਲਓ ਕਿ ਦੋ ਰਤੀਆਂ ਗਾਂ ਆ ਗਏ ਫਰੰਟ ਫੁੱਟ ਤੇ, ਕਿਉਂਕਿ ਇਲਜ਼ਾਮ ਲੱਗੇ। ਇਲਜ਼ਾਮ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਬੰਦੇ ਦੇ ਬਿਨਾਹ ਤੇ ਲੱਗੇ ਕਿ ਇਸ ਬੰਦੇ ਨੂੰ ਨੌਕਰੀ ਦਿੱਤੀ ਗਈ ਆ ਜਾਂ ਨੌਕਰੀ ਦੀ ਪੇਸ਼ਕਸ਼ ਦਿੱਤੀ ਗਈ ਆ, ਉਹ ਕਹਿੰਦਾ ਕਿ ਨਹੀਂ ਜੀ ਇਸ ਤਰ੍ਹਾਂ ਦਾ ਕੁਛ ਹੋਇਆ ਹੀ ਨਹੀਂ, ਕੁਛ ਵਾਪਰਿਆ ਹੀ ਨਹੀਂ। ਖੈਰ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਤੇ ਇੱਧਰ ਮਜੀਠੀਏ ਨੇ ਵੀ ਅੱਜ ਨਿਸ਼ਾਨੇ ਕੱਸੇ ਆ। ਉਹ ਕਹਿੰਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਚਲਾਕ ਲੂੰਬੜੀ ਹੈ ਵਗੈਰਾ ਵਗੈਰਾ ਗੱਲਾਂ ਕੀਤੀਆਂ। ਉਹਨਾਂ ਨੇ ਕਾਫੀ ਤਿੱਖੇ ਹਮਲੇ ਕਰ ਰਹੇ ਨੇ ਅਕਾਲੀ ਦਲ ਬਾਦਲ ਵਾਲੇ, ਤੇ ਨਾਲ ਉਹਨਾਂ ਨੇ ਕਿਹਾ
कि देखो कुंवर विजय प्रताप सिंह इलैक्शन लड़ेगा, मेरी गल जिहड़ी है नोट कर लो, और आम आदमी पार्टी वालों लड़ेगा। तो ये भी हुण देखो शादी ते कोई नहीं भर सकता सीधे तौर पर कि उन्होंने की करना वा, आप अपने बन्नों तो कोई पुष्टि नहीं कर सकते। पर अज एक बहुत वड्डे अखबार ने खबर लाई है कि कुंवर विजय प्रताप सिंह की मनीष सिसोदिया के नाल मुलाकात हुई है। उन्हें पता नहीं सच है या कह लो कि जो सोर्सेस होंगे उन्होंने आधार पर खबर ला दी गई, मैंने पता नहीं है। पर कुंवर विजय प्रताप सिंह किधर जाते आ किधर नहीं जाते उन्हों का फैसला आप उन्होंने छड़ देने, उन्होंने जातिगत फैसला। परंतु आ जरा कुछ वापर रहा ये तुम आप ही समझ सकते हो कि किस तरह का है। और अजीत सिंह की एक होर भी गल मैं इतने जरूर मैंशन करनी चाहांगा कि मैं उन्होंने पूछा कि 3 साल तुम कित्थे रहे हो, 3 साल तुम अगे क्यों नहीं आए, तो उन्होंने ये जवाब दिता, वो कहते कि मैं जस्टिस जोरा सिंह अगे भी पेश होया वा, जस्टिस रणजीत सिंह अगे भी पेश होया वा। पर वड्डी गल उन्हें ये दसी अजीत सिंह होरां ने कि देखो जिहड़ा गुरु गोबिंद सिंह मैडिकल कॉलेज का मेरा रिकॉर्ड सीगा ते वो रिकॉर्ड ही नहीं मिलिया, सिर्फ 1-2 पर्चियां मिलियां, मतलब कि रिकॉर्ड भी गायब हो गया और मेरी उन्हां 3 सालां च सुनवाई नहीं हुई। सो ये सफाई जी, क्योंकि जो हाई कोर्ट दे विच आर्डर आया उहदे विच भी ये चीज़ां जिहड़ियां ने वो कईयां गईयां। पर इत्थे एक बहुत बुनियादी सवाल उठेगा कि जदों पीड़ित जां कह लो कि जिहड़ा मुख इस वेले मुदई आ वो कहता कि मैं गया वा जस्टिस जोरा सिंह या जस्टिस रणजीत सिंह जी के कमीशन पास, मेरे बयान दर्ज ने ऑन रिकॉर्ड ने, तो उत्थे पंजाब सरकार डिफेंड क्यों नहीं कर सकी? क्योंकि ये भी एक उत्थे मूल मुद्दा सीगा सारे ग्राउंड का कि आ देखो जी 3 साल ये बंदा किसी अथॉरिटी को नहीं जाता, कोई FIR लॉज नहीं होंगी, 3 साल बाद अचानक इनू सद्या जाता तो FIR कट्टी जाती है। तो इत्थे भी सरकार से एक वड्डा सवाल खड़ा होंदा है कि वो बंदा जब पहला 2 कोल स्टेटमेंट दर्ज करवा चुका सीगा तो तुसी उत्ते डिफेंड क्यों नहीं कर सके? जी बिल्कुल बिल्कुल। अगली ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ, ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜੀ ਰੱਦ ਹੋਈ। हाँ जी देखो कोर्ट ने दीप सिद्धू का रिमांड जिहड़ा पुलिस नूं नहीं दिता, इसका मतलब ये हुआ कि कोर्ट समझ चुका कि इन्हां दी की चालबाजी है। तो इस तो अंदाजा ला सकते हो तुसीं। मैं तुहानूं उस दिन भी कहा सीगा कि दीप सिद्धू वाला मामला जिहड़ा कमजोर पै गया है। ये जिहड़ी इन्हां ने दिल्ली पुलिस ने कोशिश की है, पता नहीं किस मंतव नाल कीती है, परंतु दीप सिद्धू का कह लो कि माजरा जिहड़ा वो इन्हां नूं पुट्ठा पैगा। कोर्ट दे विच हाले होर भी जवाब तलबी होएगी समय तो इधरले पासे ते जे देखिए तो दीप सिद्धू नूं बहरहाल एक वड्डी राहत है कि रिमांड नहीं उहदा लिया गया और जमानत की सुनवाई भी मेरे ख्याल दे नाल जल्दी होने जा रही है। शायद 23 नूं फिर जमानत की सुनवाई होएगी। तो कन्फ्यूज ना होयो, ये दूसरा केस जिहड़ा मतलब कि जिहदे विच नामजद किया गया वा तो उहदे च दीप सिद्धू की सुनवाई 23 नूं होएगी। ते मैनूं लगदा है कि बहुत जल्दी दीप सिद्धू की जमानत हो जाएगी और इस तो बाद दिल्ली पुलिस के एक बारी पत्ते सारे जिहड़े वो खत्म हो जाएंगे, क्योंकि इस तो बाद वो कुछ नहीं कर सकेंगे, क्योंकि कोर्ट ये सख्त नोट्स भी लवेगा कि इदा नहीं है कि जे एक बंदा बेल कराउंदा तुसीं कोई होर केस है जिहड़ा पा देगा। और वेखो ना कि एक ही मसला है, एक ही मसला है, एक मसले दे विच वार-वार तुसीं किसी नूं वक्खो वक्खरियां FIRs दे विच नहीं नामजद कर सकते। ये ठीक नहीं है, कानून तौर पर भी ठीक नहीं। आप कहते नहीं है कि एक मर्डर के किसी को तुसीं 2 बारी फाहे नहीं ला सकते, तो इस तरह तुसीं वक्खो वक्खरियां FIR दे विच किसी को सजा याफ्ता नहीं कर सकते। सो मेरे ख्याल दे नाल दीप सिद्धू वाला मामला होना टोटली कह लो कि एक बारी निबड़न वाले पासे आ। दीप सिद्धू को जमानत मिल जाएगी और इस तो बाद शायद दिल्ली पुलिस जिहड़ी है होर कोई इस तरह की हिमाकत करती नजर नहीं आएगी। जी जी जी। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ ਵਿੱਚ ਪ੍ਰਿੰਸੀਪਲ ਨੂੰ 15 ਦਿਨਾਂ ਵਿੱਚ ਰਿਪੋਰਟ ਦੇਣ ਨੂੰ ਕਿਹਾ ਗਿਆ। देखो ये ना वीडियो वायरल हुई है, वीडियो पता नहीं किस वेले दी आ, क्योंकि स्कूल पिछले दिनों च लगे हुए सीगे। अजे आप देखिए तो 1 महीना ही होया जो रौला ज़्यादा वधिया करोना वाला, उस तो पहला ते लगे हुए सीगे। तो वीडियो वायरल हुई है, उहदे विच एक बच्ची नूं स्टेज पर बुलाया जाता तो फिर उस तो बाद कोई गलबात पूछी जाती है, वो बच्ची जिहड़ी आ वो नहीं कोई गलबात दसदी जां कोई गलती होएगी उहदी, ते उत्थे ही मंच ते कह लो कि थप्पड़ मारे जाते। वो वीडियो वायरल हुई तेजी नाल, लोगों ने काफ़ी गल्लां जिहड़ियां उस मैडम बारे भी कहीआं।
ਖੈਰ ਹੂੰ ਤੇ ਇਹਦੇ ਵਿੱਚ ਹੁਣ ਦੇਖੋ ਜਿਹੜੇ ਰਾਏ ਦਿੰਦੇ ਨੇ ਲੋਕ ਉਹ ਵੀ ਵੰਡੇ ਹੋਏ ਨਜ਼ਰ ਆਉਂਦੇ ਨੇ। ਜਿਹੜੇ ਤਾਂ ਸਾਡੇ ਵਰਗੇ ਆ ਜੁੱਤੀਆਂ ਖਾਂਦੇ ਰਹੇ ਮਾਸਟਰਾਂ ਤੋਂ ਕਹੀ ਜਾਂਦੇ, ਕਹਿੰਦੇ ਭਾਈ ਜੇ ਉਸ ਟਾਈਮ ਕੈਮਰੇ ਹੁੰਦੇ ਤੇ ਸ਼ਾਇਦ ਸਕੂਲਾਂ 'ਚ ਮਾਸਟਰ ਕੋਈ ਬਚਦੇ ਹੀ ਨਾ, ਕਿਉਂਕਿ ਸਾਰੀ ਦਿਹਾੜੀ ਉਹ ਸ਼ਾਂਦਾ ਦੇਈ ਜਾਂਦੇ ਹੁੰਦੇ ਸੀ, ਤੁਹਾਨੂੰ ਪਤਾ ਹੀ ਹੈ ਨਿਸ਼ਾਨਾ। ਤਾਂ ਹਰੇਕ ਪੀਰੀਅਡ ਦੇ ਵਿੱਚ ਹੀ ਮੇਰੇ ਵਰਗੇ ਤਾਂ ਕੁੱਟੇ ਜਾਂਦੇ ਸੀਗੇ। ਤਾਂ ਦੂਜੇ ਪਾਸੇ ਦੇਖੋ ਗੱਲ ਇਹ ਆ ਕਿ ਸਮੇਂ ਦੇ ਅਨੁਸਾਰ ਬਦਲਣਾ ਪੈਂਦਾ। ਅੱਜ ਦੇ ਦੌਰ ਦੇ ਵਿੱਚ ਉਹ ਚੀਜ਼ਾਂ ਨਹੀਂ ਚੱਲਦੀਆਂ। ਬਾਲ ਕਮਿਸ਼ਨ ਤੇ ਆਨਲਾਈਨ ਬੈਠਾ ਰਹਿੰਦਾ, ਨਾਲ ਦੀ ਨਾਲ ਉਹਨਾਂ ਨੇ ਨੋਟਿਸ ਕਰ ਦਿੱਤਾ 15 ਦਿਨਾਂ ਦੇ ਵਿੱਚ ਹੁਣ ਬੀਬੀ ਨੂੰ ਨੋਟਿਸ ਦਾ ਜਵਾਬ ਦੇਣਾ ਪਊਗਾ। ਤੇ ਹੋ ਸਕਦਾ ਕੱਲ ਨੂੰ ਕੋਈ ਸਸਪੈਂਸ਼ਨ ਵਗੈਰਾ ਵੀ ਹੋ ਜਾਵੇ, ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਦੇ ਅੱਡ ਅਧਿਕਾਰ ਨੇ, ਉਹਨਾਂ ਵਾਸਤੇ ਕਮਿਸ਼ਨ ਜਿਹੜਾ ਉਹ ਬਕਾਇਦਾ ਇੱਕ ਬਣਿਆ ਹੁੰਦਾ, ਉਹ ਸਾਰਾ ਨਿਗਰਾਨੀ ਵਾਲਾ ਕੰਮ ਹੈ ਜਿਹੜਾ ਉਹ ਸਾਂਭਦਾ ਆ। ਤੇ ਕਿਤੇ ਇਹ ਨਾ ਹੋਵੇ ਜਿਵੇਂ ਉਹ ਬੱਬੂ ਮਾਨ ਨੇ ਆਖਿਆ ਸੀਗਾ ਅੜਬ ਪੰਜਾਬੀ ਥੱਪੜ ਮਾਰ ਕੇ ਅਸਲਾ ਖੋਹ ਲੈਂਦਾ, ਕਿ ਤੁਸੀਂ ਥੱਪੜ ਮਾਰ ਕੇ ਅੜਬ ਪੰਜਾਬਣ ਨੌਕਰੀ ਖਵਾ ਲੈਂਦੀ, ਕਿਤੇ ਇਹ ਨਾ ਹੋ ਜਾਵੇ। ਸੋ ਇਹ ਕਾਫੀ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਕੀਤਾ, ਲੋਕ ਕਾਫੀ ਜ਼ਿਆਦਾ ਇਸ ਬੀਬੀ ਦੀ ਇਸ ਹਰਕਤ ਦੀ ਆਲੋਚਨਾ ਕਰ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਚਾਹੀਦਾ, ਔਰ ਵੈਸੇ ਵੀ ਨਹੀਂ ਚਾਹੀਦਾ। ਕਿਉਂਕਿ ਦੇਖੋ ਪਿਛਲਾ ਸਮਾਂ ਸੀਗਾ ਨਾ ਜਿਹੜਾ 25-30 ਸਾਲ ਪਹਿਲਾਂ ਵਾਲਾ, 20 ਸਾਲ ਪਹਿਲਾਂ ਵਾਲਾ, ਉਹ ਬਹੁਤ ਹੀ ਕਹਿ ਲਓ ਕਿ ਗੁਰੂ ਚੇਲੇ ਦੇ ਰਿਸ਼ਤੇ ਦੇ ਲਿਹਾਜ਼ ਨਾਲ ਦੇਖੀਏ ਤਾਂ ਬੜਾ ਅਲੱਗਾ ਸੀਗਾ। ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ, ਇਸ ਤਰ੍ਹਾਂ ਦੀ ਵੀਡੀਓ ਦਾ ਵਾਇਰਲ ਹੋ ਜਾਣਾ। ਤੁਸੀਂ ਸੋਚੋ ਕੋਈ ਬੱਚਾ ਦਿਲ ਤੇ ਗੱਲ ਲਾ ਜਾਵੇ, ਖੁਦਾ ਨਾ ਖਾਸਤਾ ਕੋਈ ਕਦਮ ਐਸਾ ਚੱਕ ਲਵੇ ਕਿ ਫਿਰ ਜਾ ਜਾਂਦੀ ਹੋ ਜਾਂਦੀ ਹੈ। ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ। ਠੀਕ ਆ ਜੇ ਕੋਈ ਬੱਚਾ ਗਲਤੀ ਕਰਦਾ, ਟੀਚਰ ਦਾ ਕੰਮ ਆ ਗੁੱਸੇ ਰਾਜ਼ੀ ਹੋ ਕੇ ਵੀ, ਪਰ ਅੱਜ ਦੇ ਦੌਰ ਦੇ ਵਿੱਚ ਮਾਰਨਾ ਕੁੱਟਣਾ ਇਹ ਹੈ ਹੀ ਨਹੀਂ। ਹੈ ਤਾਂ ਆਪਣੇ ਆਪ ਨੂੰ ਖਤਰੇ 'ਚ ਪਾਉਣ ਵਾਲੀ ਗੱਲ ਆ। ਦੂਜੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਜੋ ਸਰਕਾਰ ਹੈ ਜਾਂ ਸਿੱਖਿਆ ਮਹਿਕਮਾ, ਉਹਨਾਂ ਨੂੰ ਵੀ ਚਾਹੀਦਾ ਕਿ ਸਮੇਂ ਦਰ ਸਮੇਂ ਵਰਕਸ਼ਾਪਾਂ ਦੇ ਰਾਹੀਂ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਕੋਰਸ, ਰਿਫਰੈਸ਼ਰ ਕੋਰਸ ਜਿੱਦਾਂ ਦੇ ਹੁੰਦੇ ਪ੍ਰੋਗਰਾਮ, ਕਿ ਇਹਨਾਂ ਦੇ ਵਿੱਚ ਟੀਚਰਾਂ ਨੂੰ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਹੁਣ ਸਮਾਂ ਬਦਲ ਗਿਆ, ਕਿਸ ਤਰ੍ਹਾਂ ਸਮਝਾਉਣਾ ਔਰ ਕਿਸ ਤਰ੍ਹਾਂ ਸਟੂਡੈਂਟ ਦੀ ਗਲਤੀ ਕੱਢ ਕੇ ਉਹਨਾਂ ਨੂੰ ਤਾੜਨਾ। ਇਹ ਜ਼ਰੂਰ ਇਹਨਾਂ ਚੀਜ਼ਾਂ ਤੇ ਗੌਰ ਹੋਣਾ ਚਾਹੀਦਾ। ਇਹਦੇ ਵਿੱਚ ਦੇਖੋ ਨੁਕਸਾਨ ਤੇ ਹੁਣ ਟੀਚਰ ਦਾ ਆਪਦਾ ਵੱਡਾ ਹੋ ਗਿਆ ਨਾ, ਬੱਚੇ ਨੇ ਤਾਂ ਪਤਾ ਨਹੀਂ ਗੁੱਸਾ ਕੀਤਾ ਹੋਊਗਾ ਕਿ ਨਹੀਂ ਕੀਤਾ ਹੋਊਗਾ, ਪਰ ਉਹ ਵੀਡੀਓ ਵਾਇਰਲ ਹੋਈ ਤੇ ਆਪਦਾ ਕਿੱਡਾ ਵੱਡਾ ਨੁਕਸਾਨ ਹੋ ਜਾਣਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤਾ ਦਾਇਰ। ਹਾਂਜੀ ਦੇਖੋ ਇਹਨਾਂ ਨੇ ਮਾਮਲਾ ਜਿਹੜਾ ਉਹ ਹਾਈ ਕੋਰਟ ਤੱਕ ਖੜਿਆ ਵਾ, ਤੇ ਚੰਗੀ ਗੱਲ ਆ ਮੇਰੇ ਖਿਆਲ ਦੇ ਨਾਲ। ਇਹ ਹੋਣਾ ਵੀ ਚਾਹੀਦਾ ਸੀਗਾ ਕਿਉਂਕਿ ਜਦੋਂ ਤੁਹਾਡੀ ਸਰਕਾਰ ਜਿਹੜੀ ਆ ਨਾ ਉਹ ਇਨਸਾਫ ਨਹੀਂ ਦਿੰਦੀ ਜਾਂ ਇਨਸਾਫ ਦੇ ਨਾਲ ਨਹੀਂ ਖਲੋਂਦੀ, ਤਦ ਤੁਸੀਂ ਕੋਰਟਾਂ 'ਚ ਜਾਂਦੇ ਹੋ, ਤਦ ਕੋਰਟ ਕਚਹਿਰੀ ਦੇ ਵਿੱਚ ਜਾ ਕੇ ਦਾਦ ਫਰਿਆਦ ਕੀਤੀ ਜਾਂਦੀ ਹੈ ਕਿ ਭਾਈ ਸਾਡਾ ਨਿਆਂ ਕਰੋ। ਇਹ ਹੁਣ ਦਿੱਲੀ ਕਮੇਟੀ ਜਿਹੜੀ ਹੈ ਉਹ ਕੇਸ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਂਦੀ ਹੈ ਦੇਖਣਾ ਹੋਏਗਾ, ਪਰ ਮੇਰੇ ਖਿਆਲ ਦੇ ਨਾਲ ਇਹ ਸਿੱਧਾ ਸਪਸ਼ਟ ਇੱਕ ਤਰ੍ਹਾਂ ਨਾਲ ਕਹਿ ਲਓ ਪੰਜਾਬ ਸਰਕਾਰ ਨੂੰ ਜਵਾਬ ਹੈ ਕਿ ਤੁਹਾਡੇ ਤੇ ਹੁਣ ਕਿਸੇ ਨੂੰ ਇਤਬਾਰ ਨਹੀਂ ਹੈਗਾ ਔਰ ਤੁਸੀਂ ਆਪਣਾ ਰੋਲ ਵੀ ਠੀਕ ਢੰਗ ਨਾਲ ਅਦਾ ਨਹੀਂ ਕਰ ਰਹੇ। ਕਿਉਂਕਿ ਦੇਖੋ ਨਾ ਰੁਕਾ ਭੇਜ ਕੇ ਦਿੱਲੀ ਪੁਲਿਸ ਨੂੰ ਪੁੱਛ ਰਹੇ ਕਿ ਤੁਹਾਡੇ ਤੇ ਕਾਰਵਾਈ ਕਰਦੀ ਹੈ ਕਿ ਨਾ ਕਰਦੀ ਹੈ। ਕਿੰਨੀ ਭੋਲੇ ਕਬੂਤਰਾਂ ਵਾਲੀ ਗੱਲ ਆ ਕਿ ਕੋਈ ਦੋਸ਼ੀ ਵੀ ਕਹੇਗਾ ਕਿ ਮੇਰੇ ਤੇ ਕਾਰਵਾਈ ਕਰ ਦਿਓ, ਹੱਦ ਹੋ ਗਈ ਆ। ਤੇ ਹੁਣ ਦੂਜੇ ਪਾਸੇ ਲੋਕ ਵੀ ਜਿਹੜੇ ਆ ਉਹ ਇਸ ਗੱਲ ਨੂੰ ਭੁੱਲ ਭੁਲਾ ਗਏ। ਖੈਰ ਇੱਕ ਚੀਜ਼ ਹੋਰ ਵੀ ਵੱਖਰੀ ਦੇਖਣ ਨੂੰ ਮਿਲੀ ਆ ਕਿ ਰਾਜੇਵਾਲ ਨੇ ਬੀਤੇ ਦਿਨ ਹੀ ਕਿਹਾ ਸੀਗਾ ਕਿ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕੱਖ ਨਹੀਂ ਕੀਤਾ, ਕਿ ਐਵੇਂ ਫੋਟੋ ਸੈਸ਼ਨ ਜਿਹਾ ਕਰਾ ਲੈਂਦੇ ਆ। ਪਰ ਜਿਹੜੇ ਝੜੂਨੀ ਸਾਹਿਬ ਆ ਗੁਰਨਾਮ ਸਿੰਘ ਜੀ ਝੜੂਨੀ, ਉਹਨਾਂ ਨੇ ਕਿਹਾ ਕਿ ਦਿੱਲੀ ਕਮੇਟੀ ਨੇ 30 ਲੱਖ ਦੇ ਬੇਲ ਬੌਂਡ ਭਰੇ ਨੇ ਲੋਕਾਂ ਦੇ, ਕਿਉਂਕਿ 30 ਲੱਖ ਦੇ ਜਿਹੜੇ ਜ਼ਮਾਨਤੀ ਬੌਂਡ ਹੁੰਦੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹੋ ਕਿ ਇੱਥੇ ਵੀ ਕੰਟਰਾਡਿਕਸ਼ਨ ਹੈ। ਹੁਣ ਜਿੱਦਾਂ ਜਿਹੜਾ ਉਹ ਮਾਰਚ ਸੀਗਾ ਉਹਨੂੰ ਇਹਨਾਂ ਨੇ ਰੱਦ ਕੀਤਾ, ਟਾਲਿਆ, ਉਹਦੇ ਵਿੱਚ ਵੀ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਮਤਲਬ ਕਿ ਨੌਨ ਪੰਜਾਬੀ ਕਿਸਾਨ ਜਥੇਬੰਦੀਆਂ ਉਹ ਖੁੱਲ੍ਹ ਕੇ ਇਹਨਾਂ ਦੇ ਇਸ ਫੈਸਲੇ ਦੇ ਨਾਲ ਨਹੀਂ ਖਲੋ ਰਹੀਆਂ, ਉਹਦੇ ਤੇ ਵੀ ਕਿੰਤੂ ਪਰੰਤੂ ਹੈਗੇ ਆ। ਖੈਰ ਜੋ ਵੀ ਆ, ਪਰ ਮੇਰੇ ਖਿਆਲ ਦੇ ਨਾਲ ਜਾਣਾ ਚਾਹੀਦਾ ਹਾਈ ਕੋਰਟ ਦੇ ਵਿੱਚ, ਉੱਥੇ ਪੰਜਾਬ ਸਰਕਾਰ ਨੂੰ ਵੀ ਜਵਾਬਦੇਹ ਬਣਾਉਣਾ ਚਾਹੀਦਾ ਕਿ ਭਾਈ ਤੁਸੀਂ ਘਟਨਾ ਤੋਂ ਬਾਅਦ ਜਿਹੜਾ ਐਕਸ਼ਨ ਲੈਣਾ ਸੀਗਾ ਉਹ ਕਿਉਂ ਨਹੀਂ ਲੈ ਰਹੇ। ਇਸ ਗੱਲ ਦਾ ਜਵਾਬ ਜਿਹੜਾ ਕੋਰਟ ਨੂੰ ਨਿਸ਼ਚਿਤ ਤੌਰ ਤੇ ਲੈਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਲਾਪਤਾ ਪੱਤਰਕਾਰ ਕਮਲਜੀਤ ਸਿੱਧੂ ਦੀ ਲਾਸ਼ NFL ਦੀ ਝੀਲ 'ਚੋਂ ਮਿਲੀ।
ਦੇਖੋ ਇਹ ਬੜੀ ਹੈਰਾਨਗੀ ਵਾਲੀ ਗੱਲ ਸੀਗੀ, ਬਹੁਤ ਜ਼ਿਆਦਾ ਇਸ ਮੁੱਦੇ ਤੇ ਮੱਥਾ ਖਪਾਈ ਹੋ ਰਹੀ ਸੀਗੀ ਕਿ ਕਮਲਜੀਤ ਸਿੱਧੂ ਗਏ ਤੇ ਆਖਰ ਗਏ ਕਿੱਥੇ ਨੇ। ਬਹੁਤ ਜੀ ਤਗੜੇ ਪੱਤਰਕਾਰ ਕਹਿ ਜਾਂਦੇ ਆ, ਬਠਿੰਡੇ ਦੇ ਵਿੱਚ ਕਹਿ ਲਓ ਨਾਮੀ ਪੱਤਰਕਾਰਾਂ 'ਚ ਇੱਕ ਸੀ, ਕਾਫੀ ਲੰਮਾ ਸਮਾਂ ਹੋ ਗਿਆ, ਤਕਰੀਬਨ 2 ਦਹਾਕੇ, ਸਾਡੇ ਤੋਂ ਤਾਂ ਬਹੁਤ ਪਹਿਲਾਂ ਦੇ ਮੀਡੀਆ 'ਚ ਨੇ ਇਹ। ਤੇ ਹੁੰਦਾ ਕੀ ਆ ਕਿ ਇਹ ਮੋਟਰਸਾਈਕਲ ਤੋਂ ਸਵਾਰ ਹੋ ਕੇ ਨਿਕਲਦੇ ਨੇ ਤੇ ਗੋਨਿਆਣਾ ਰੋਡ ਤੇ ਜਾ ਕੇ ਇਹਨਾਂ ਦਾ ਮੋਟਰਸਾਈਕਲ ਮਿਲਦਾ ਹਾਦਸਾਗ੍ਰਸਤ ਹੋਇਆ। ਕੁਝ ਪ੍ਰਤੱਖਦਰਸ਼ੀ ਦੱਸਦੇ ਆ ਕਿ ਨਿੱਕਾ ਮੋਟਾ ਹਾਦਸਾ ਹੋਇਆ ਸੀ, ਉਸ ਤੋਂ ਬਾਅਦ ਥੋੜਾ ਬਹੁਤਾ ਜ਼ਖਮੀ ਹੋਇਆ ਪੱਤਰਕਾਰ ਤੇ ਵਾਪਸ ਬਠਿੰਡੇ ਨੂੰ ਚਲ ਗਿਆ, ਪਰ ਉਹ ਨਾ ਤਾਂ ਘਰ ਪਹੁੰਚਿਆ ਨਾ ਆਪਣੇ ਦਫ਼ਤਰ ਪਹੁੰਚਿਆ। ਉਸ ਤੋਂ ਬਾਅਦ ਲੱਭਣਾ ਸ਼ੁਰੂ ਕੀਤਾ ਗਿਆ, ਮਾਮਲਾ ਪੁਲਿਸ ਤੱਕ ਗਿਆ। ਕੁਝ ਲੋਕਾਂ ਨੇ ਇਹ ਕਿਹਾ ਕਿ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਉਹ ਜਿਹੜੀ ਕਾਰ ਸੀਗੀ, ਕਾਰ ਵਾਲੇ ਹੀ ਉਹਨੂੰ ਲੈ ਕੇ ਚਲ ਗਏ ਆ। ਤਾਂ ਇਹ ਕਿਤੇ ਨਾ ਕਿਤੇ ਥਿਊਰੀ ਸਾਹਮਣੇ ਆ ਗਈ ਕਿ ਹੋ ਸਕਦਾ ਅਗਵਾ ਕਰ ਲਿਆ ਗਿਆ ਹੋਵੇ। ਮੋਟਰਸਾਈਕਲ ਉੱਦਾਂ ਮਿਲ ਗਿਆ ਸੀਗਾ, ਪਰ ਅੱਜ ਹੁਣ ਲਾਸ਼ ਮਿਲੀ ਹੈ। NFL ਦੀਆਂ ਜਿਹੜੀਆਂ ਝੀਲਾਂ ਨੇ ਉਹਨਾਂ ਦੇ ਵਿੱਚੋਂ ਇੱਕ ਝੀਲ 'ਚੋਂ ਇਹ ਲਾਸ਼ ਜਿਹੜੀ ਹੈ ਬਰਾਮਦ ਕਰ ਲਈ ਗਈ ਆ। ਤੇ ਵੇਖੋ ਇਹਦੇ ਵਿੱਚ ਹੁਣ ਗੱਲ ਜਿਹੜੀ ਸੁਣਨ ਨੂੰ ਮਿਲੀ ਆ, ਬਾਕੀ ਪੁਸ਼ਟੀ ਸਵੇਰੇ ਹੋ ਜਾਏਗੀ, ਕਿ ਸੁਸਾਈਡ ਨੋਟ ਵੀ ਮਿਲ ਗਿਆ। ਇਹ ਵੱਡੀ ਗੱਲ ਆ, ਕਿਉਂਕਿ ਸਾਰੀ ਘਟਨਾ ਨੂੰ ਦੂਸਰੇ ਐਂਗਲ ਤੋਂ ਵੇਖਿਆ ਜਾ ਰਿਹਾ ਸੀਗਾ, ਕਿਉਂਕਿ ਪੱਤਰਕਾਰ ਦੀ ਜਿਹੜੀ ਮੌਤ ਹੁੰਦੀ ਹੈ ਨਾ, ਉਹ ਤੁਹਾਨੂੰ ਪਤਾ ਹੀ ਹੈ ਕਿ ਸ਼ੱਕੀ ਹੋ ਜਾਂਦੀ ਆ। ਪੱਤਰਕਾਰ ਦੀ ਬਹੁਤ ਸਾਰੇ ਲੋਕਾਂ ਦੇ ਨਾਲ ਨਾਰਾਜ਼ਗੀ ਹੁੰਦੀ ਹੈ, ਬਹੁਤ ਸਾਰੇ ਲੋਕ ਉਹਦੇ ਨਾਲ ਈਰਖਾ ਰੱਖਦੇ ਨੇ। ਤਾਂ ਦੂਸਰੇ ਐਂਗਲ ਤੋਂ ਹਮੇਸ਼ਾ ਸੋਚਿਆ ਜਾਂਦਾ ਹੈ ਕਿ ਕੋਈ ਬੰਦਾ ਇਸ ਤਰ੍ਹਾਂ ਖੁੰਦਕ ਤੇ ਨਹੀਂ ਕੱਢ ਗਿਆ। ਪਰੰਤੂ ਹੁਣ ਗੱਲ ਇਹ ਆ ਕਿ ਸੁਸਾਈਡ ਜਿਹੜਾ ਨੋਟ ਮਿਲਿਆ, ਉਹ ਮੈਂ ਪੂਰਾ ਨਹੀਂ ਪੜ੍ਹ ਸਕਿਆ। ਮੈਂ ਕਹਾਂ ਕਿ ਮੈਨੂੰ ਤਾਂ ਸਿਰਫ ਅੰਸ਼ ਕਿਤੋਂ ਸੁਣਨ ਨੂੰ ਮਿਲੇ ਆ। ਉਹ ਇਹ ਆ ਕਿ ਭਾਈ ASI ਦਾ ਕੋਈ ਹੈ ਰੋਲ ਉਹਦੇ ਵਿੱਚ, ਉਹਦੇ ਟੱਬਰ ਤੋਂ ਇਹ ਦੁਖੀ ਸੀਗਾ ਬੰਦਾ। ਹੁਣ ਕੀ ਇਹ ਮਾਮਲਾ ਹੈ, ਕੀ ਇਹ ਝਮੇਲਾ ਹੈ, ਇਹ ਤੇ ਬਾਅਦ ਦੇ ਵਿੱਚ ਜਿਵੇਂ ਜਿਵੇਂ ਇਨਕੁਆਇਰੀ ਜਿਹੜੀ ਆ ਉਹ ਹੋਊਗੀ ਤੇ ਸਾਫ਼ ਹੋਊਗਾ। ਦੱਸਦੇ ਆ ਉੱਦਾਂ ਕਿ ਮਾਮਲਾ ਦਰਜ ਕਰ ਲਿਆ ਗਿਆ ਉਸ ਪਰਿਵਾਰ ਦੇ ਖਿਲਾਫ, ਉਹਨਾਂ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਦੇ ਖੁਦਕੁਸ਼ੀ ਨੋਟ ਦੇ ਵਿੱਚ ਨਾਮ ਆ। ਤਾਂ ਇੱਥੋਂ ਇੱਕ ਚੀਜ਼ ਸਾਫ਼ ਹੋ ਜਾਂਦੀ ਹੈ, ਜੇ ਕੇਸ ਦਰਜ ਹੋ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਦੂਜੀ ਸੋਚੀ ਜਾ ਰਹੀ ਸੀਗੀ ਕਿ ਕਿਸੇ ਨੇ ਪੱਤਰਕਾਰ ਨੂੰ ਮਾਰ ਨਾ ਦਿੱਤਾ ਹੋਵੇ, ਤਾਂ ਲੱਗਦਾ ਇਹੋ ਹੈ ਕਿ ਉਹ ਹੁਣ ਜਿਹੜੀ ਥਿਊਰੀ ਆ ਉਹ ਰੱਦ ਹੋ ਗਈ ਆ। ਤਾਂ ਇੱਧਰਲੇ ਪਾਸਿਓਂ ਹੀ ਇਨਕੁਆਇਰੀ ਹੋਏਗੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਔਰ ਖੁਦਕੁਸ਼ੀ ਦੀ ਵਜ੍ਹਾ ਕੀ ਆ, ਕਾਰਨ ਕੀ ਆ। ਇਹ ਤੇ ਇਨਵੈਸਟੀਗੇਸ਼ਨ ਜਿਵੇਂ ਅੱਗੇ ਹੋਏਗੀ, ਗੌਰੀ ਕਰਨਗੇ ਕੇਸ ਦੀ ਚੰਗੀ ਤਰ੍ਹਾਂ, ਫੇਰ ਹੀ ਪਤਾ ਲੱਗੂਗਾ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਜਾਈਏ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।